ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ। ਇੰਟੈਲੀਜੈਂਸਰ ਨੇ ਇੱਕ ਰਿਪੋਰਟ ਛਾਪੀ ਆ ਵੀ ਕਿਸ ਤਰ੍ਹਾਂ ਇੱਕ ਜਿਹੜੀ ਮਦਰ ਆ, ਉਹ ਆਪਣੇ 3 ਬੱਚਿਆਂ ਨੂੰ ਆਈਸ ਦੇ ਚੈੱਕ ਪੁਆਇੰਟ ਤੇ ਜਿਹੜੀ ਆ ਲੈ ਕੇ ਗਈ, ਕਿਉਂਕਿ ਉਹਨਾਂ ਨੂੰ ਹਰ ਮਹੀਨੇ ਜਿਹੜਾ ਆ ਚੈੱਕ ਕਰਨ ਲਈ ਜਾਣਾ ਪੈਂਦਾ ਸੀ। ਹਾਲਾਂਕਿ ਉਹਨਾਂ ਦਾ ਜਿਹੜਾ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਚੱਲ ਰਹੀ ਸੀ। ਕਹਿੰਦੇ ਵੀ ਜਦੋਂ ਉਹ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਆਫਿਸ ਦੇ ਵਿੱਚ ਆਪਣੇ ਜਿਹੜੇ ਮੁੰਡੇ ਸੀ, ਯਸ਼ੂਆ 19 ਸਾਲਾਂ ਦਾ ਤੇ ਹੋਜ਼ੇ 20 ਸਾਲਾਂ ਦਾ, ਰੀਸੈਂਟਲੀ ਹਾਈ ਸਕੂਲ ਗ੍ਰੈਜੂਏਟ ਹੈਗਾ, ਚੈੱਕ ਕਰਨ ਦੇ ਲਈ ਗਈ ਤੇ ਉਹਨਾਂ ਨੂੰ ਜਿਹੜਾ ਆ ਉੱਥੇ ਜਿਹੜਾ ਇਮੀਗ੍ਰੇਸ਼ਨ ਆਫਿਸਰ ਸੀ, ਉਹ ਕਹਿੰਦਾ ਵੀ ਹੁਣ ਇਹ ਵਾਪਸ ਨਹੀਂ ਜਾ ਸਕਦੇ ਹੈਗੇ। ਆਲਮਾ 38 ਸਾਲਾਂ ਦੀ ਆ, ਜਿਹੜੀ ਉਹਨਾਂ ਦੀ ਮਦਰ ਆ। ਇੱਕ ਉਹਦਾ ਬੱਚਾ ਜਿਹੜਾ ਅਮਰੀਕਾ ਬੋਰਨ ਹੈਗਾ, ਸੈਲਵਾਡੋਰ ਤੋਂ 2016 ਦੇ ਵਿੱਚ ਉਹ ਅਮਰੀਕਾ ਦੇ ਵਿੱਚ ਆਏ ਸੀ ਤੇ ਉਸ ਟਾਈਮ ਦੇ ਉੱਤੇ ਜਿਹੜੀ ਉਹਨੇ ਪੋਲੀਟੀਕਲ ਅਸਾਈਲਮ ਦੀ ਐਪਲੀਕੇਸ਼ਨ ਲਾਈ ਸੀਗੀ। ਸੋ ਉਹ ਕਹਿੰਦੀ ਵੀ ਮੈਂ ਸੋਚਿਆ ਨਹੀਂ ਸੀ ਵੀ ਮੈਂ ਆਪਣੇ ਮੁੰਡਿਆਂ ਨੂੰ ਹੀ ਜਿਹੜੀ ਆ ਟਰਨ ਇਨ ਕਰ ਦੂੰਗੀ ਆਈਸ ਵਾਲਿਆਂ ਦੇ ਕੋਲ। ਸੋ ਬਹੁਤ ਵਾਰ ਸਾਡੇ ਵੀ ਸਰੋਤੇ ਕਾਲ ਕਰਦੇ ਰਹਿੰਦੇ ਆ ਵੀ ਉੱਥੇ ਡੇਟ ਤੇ ਜਾਣਾ ਚਾਹੀਦਾ ਜਾਂ ਨਹੀਂ, ਤੇ ਉਹ ਪਿਛਲੇ ਹਫ਼ਤੇ ਅਟਾਰਨੀ ਨੇ ਵੀ ਦੱਸਿਆ ਸੀ, ਜੇ ਦਿਰਕੀਆਂ ਨੇ ਉਹਨਾਂ ਨੇ, ਜੀ ਵੀ ਹੁਣ ਨਾ ਤਾਂ ਅਸੀਂ ਤੁਹਾਨੂੰ ਹਾਂ ਕਰ ਸਕਦੇ, ਨਾ ਹੀ ਨਾ ਕਰ ਸਕਦੇ ਹੈਗੇ ਆ, ਬਿਲਕੁਲ ਤੇ ਦੋਨੋਂ ਪਾਸੇ ਜਿਹੜੀ ਸਿਚੁਏਸ਼ਨ ਜਾ ਸਕਦੀ ਹੈਗੀ ਆ। ਸੋ ਕੋਈ ਉਹਨਾਂ ਦਾ ਬੈਡ ਰੈਕਡ ਨਹੀਂ ਸੀ, ਤੇ ਕਹਿੰਦੇ ਭਈ ਉਹਨਾਂ ਦੀ ਜਿਹੜੀ ਅਟਾਰਨੀ ਹੈਗੀ ਆ, ਟ੍ਰੇਹੋ ਲੋਪੇਜ਼ ਬ੍ਰਦਰਸ ਦੀ ਜੋ ਅਟਾਰਨੀ ਆ, ਐਲਾ ਅਮੋਚੀ, ਉਹ ਕਹਿੰਦੀ ਵੀ ਹੁਣ ਜਿਹੜੇ ਇਮੀਗ੍ਰੇਸ਼ਨ ਵਾਲੇ ਆ ਉਹ ਬਹੁਤ ਜ਼ਿਆਦਾ ਅਗਰੈਸਿਵ ਆ ਵਿਦ ਡਿਟੇਨਿੰਗ ਇੰਡੀਵਿਜੂਅਲਸ ਨਾਓ। ਲੋਕਾਂ ਨੂੰ ਡਿਟੇਨ ਕਰਨ ਦੇ ਲਈ ਬਹੁਤ ਜ਼ਿਆਦਾ ਉਹ ਅਗਰੈਸਿਵ ਆ। ਕਹਿੰਦੀ ਉਹ ਦਿਨ ਭੁੱਲ ਜਾਓ ਜਦੋਂ ਫੈਡਰਲ ਆਫੀਸ਼ੀਅਲਸ ਇਹ ਕਹਿੰਦੇ ਸੀ ਠੀਕ ਆ, ਤੁਸੀਂ ਵਧੀਆ ਜ਼ਿੰਦਗੀ ਜੀ ਰਹੇ ਆ, ਕੁਆਇਟ ਲਾਈਫ ਜੀ ਰਹੇ ਆ, ਕੋਈ ਕ੍ਰਾਈਮ ਨਹੀਂ ਕਰਦੇ, ਕੰਮ ਕਰ ਰਹੇ ਹੈਗੇ ਆ, ਪਰ ਹੁਣ ਕਹਿੰਦੀ ਉਹਨੂੰ ਨਹੀਂ ਸੁਣਿਆ ਜਾਂਦਾ ਹੈਗਾ। ਹੁਣ ਕੋਈ ਵੀ ਤੁਹਾਡਾ ਜਿਹੜਾ ਕਹਿੰਦੀ ਵੀ ਲੱਕੀ ਹੋਵੋਗੇ ਜੇ ਤੁਹਾਡਾ ਸੁਪਰਵਾਈਜ਼ਰ ਜਿਹਦੇ ਕੋਲ ਤੁਸੀਂ ਪੇਸ਼ੀ ਪਾਉਣ ਗਏ ਆ, ਤੁਹਾਨੂੰ ਉਹਨ ਕਹਿਤਾ ਓਕੇ ਠੀਕ ਆ ਵੀ ਮੈਂ ਛੱਡ ਦਿੰਦਾ, ਤੇ ਤੁਹਾਡੇ ਐਂਕਲ ਜਿਹੜਾ ਬਰੇਸਲੇਟ ਪਾ ਦਿੰਦੇ ਹੈਗੇ ਆ, ਪਰ ਮੈਜੋਰਟੀ ਆਫ ਦਾ ਸੁਪਰਵਾਈਜ਼ਰਸ ਕਹਿੰਦੀ ਵੀ ਚੱਕ ਕੇ ਜਿਹੜੇ ਅੰਦਰ ਕਰ ਦਿੰਦੇ ਆ। ਹੁਣ ਉਹ ਮਦਰ ਜਿਹੜੀ ਆ ਆਲਮਾ, ਉਹ ਕਹਿ ਰਹੀ ਆ ਵੀ ਮੈਂ ਇੱਕ ਦਿਨ 6 ਵੀਕਾਂ ਬਾਅਦ ਉਹਨਾਂ ਦੀ ਜਿਹੜੀ ਮੁੰਡੇ ਆ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੋਈ ਆ, ਤੇ ਹਜੇ ਉਹਨਾਂ ਦਾ ਕੀ ਬਣਨਾ ਆ ਇਹਦੇ ਬਾਰੇ ਕੁਝ ਵੀ ਪਤਾ ਨਹੀਂ ਹੈਗਾ। ਸੋ ਇੱਦਾਂ ਦੀਆਂ ਜਿਹੜੀਆਂ ਸਿਚੁਏਸ਼ਨਸ ਆ ਉਹ ਚੱਲ ਰਹੀਆਂ ਆ। ਆਲਮਾ ਨੇ ਆਪਣਾ GoFundMe ਵੀ ਸੈਟਅਪ ਕੀਤਾ ਤਾਂ ਕਿ ਉਹ ਬੱਚਿਆਂ ਦੀ ਜਿਹੜੀ ਹੈਲਪ ਕੀਤੀ ਜਾ ਸਕੇ। ਸੋ ਵੱਖ-ਵੱਖ ਜਿਹੜੀਆਂ ਸਟੋਰੀਆਂ ਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ। ਪਹਿਲੀ ਸਟੋਰੀ ਆਪਾਂ ਆਪਣੇ ਪੰਜਾਬੀ ਦੀ ਸਾਂਝੀ ਕੀਤੀ ਸੀ, ਮਿਸ਼ੀਗਨ ਤੋਂ ਰਹਿਣ ਵਾਲਾ, ਤੇ ਹੁਣ ਇਹ ਜਿਹੜੀ ਆ ਇੱਕ ਸਪੈਨਿਸ਼ ਮੂਲ ਦਾ ਜੋ ਇੰਟੈਲੀਜੈਂਸਰ ਜੋ ਮੈਗਜ਼ੀਨ ਆ ਉਹਨਾਂ ਨੇ ਛਾਪੀ ਹੈਗੀ ਆ। ਮਿਸ਼ੀਗਨ ਵਾਲੀ ਜਿਹੜੀ ਸਟੋਰੀ ਸੀਗੀ ਉਹ ਇੰਡੀਪੈਂਡੈਂਟ ਨੇ ਛਾਪੀ ਸੀ। ਜੀ ਬਿਲਕੁਲ। ਇੱਥੇ ਇੱਕ ਸ਼ਾਰਟ ਬ੍ਰੇਕ ਦੇ ਲਈ ਰੋਕਦੇ ਹਾਂ ਆਪਾਂ। ਬ੍ਰੇਕ ਤੋਂ ਬਾਅਦ 1-2 ਖਬਰਾਂ ਹੋਰ ਆ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ, ਚਰਚਾ ਕਰਾਂਗੇ।